वाहिगुरु जी का खालसा वाहिगुरु जी की फतेह। धन गुरु रामदास जी, धन बाबा दीप सिंह जी। साध संगत जी, आप जी ਨੂੰ ਬੇਨਤੀ ਹੈ 13 ਅਗਸਤ ਦਿਨ ਸ਼ਨੀਵਾਰ ਜੋ ਰੈਂਡ ਸਭਾਈ ਸਮਾਗਮ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਹੋਣੇ ਸੀ, ਉਹ ਜਗ੍ਹਾ ਹੁਣ ਤਬਦੀਲ ਕਰਕੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਹ ਸਮਾਗਮ ਰੱਖੇ ਗਏ ਨੇ। ਸੰਗਤ ਇਹ ਧਿਆਨ ਦੇਣਾ, 13 ਅਗਸਤ ਦਿਨ ਸ਼ਨੀਵਾਰ ਰਾਤ ਨੂੰ 10 ਵਜੇ ਤੋਂ ਸਵੇਰੇ ਅੰਮ੍ਰਿਤ ਵੇਲੇ 4 ਵਜੇ ਤੱਕ ਰਹਿਣ ਸਭਾਈ ਸਮਾਗਮ ਹੁਣ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਣਗੇ। ਕਿਉਂਕਿ ਮੌਸਮ ਅਚਾਨਕ ਤਬਦੀਲ ਹੋ ਜਾਂਦਾ ਹੈ, ਸੰਗਤ ਨੂੰ ਕਿਸੇ ਗੱਲ ਦੀ ਕੋਈ ਪਰੇਸ਼ਾਨੀ ਨਾ ਹੋਵੇ, ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਸ ਸਮਾਗਮ ਦੀ ਜਗ੍ਹਾ ਤਬਦੀਲ ਕੀਤੀ ਗਈ ਹੈ। ਮੇਰੀ ਸਭ ਨੂੰ ਬੇਨਤੀ, ਇਹ ਮੈਸੇਜ ਵੱਧ ਤੋਂ ਵੱਧ ਸ਼ੇਅਰ ਕਰਨਾ ਔਰ ਪਰਿਵਾਰਾਂ ਸਮੇਤ ਜਿਵੇਂ ਪਹਿਲੀਆਂ ਰਹਿਣ ਸਭਾਈਆਂ ਤੇ ਪਹੁੰਚਦੇ ਰਹੇ ਹੋ, ਤੁਸੀਂ ਤੇ ਸਾਰੇ ਪਰਿਵਾਰਕ ਮੈਂਬਰਾਂ ਨੇ ਪਹੁੰਚਣਾ ਹੀ ਪਹੁੰਚਣਾ। ਦਸਾਂ ਨੂੰ ਹੋਰ ਪ੍ਰੇਰਨਾ ਦੇ ਕੇ ਲੈ ਕੇ ਆਉਣ ਦੀ ਨਾਲ ਕਿਰਪਾਲਤਾ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਤੂੰ ਮੇਰੋ ਮੇਰ ਪਰਬਤ ਸੁਆਮੀ, ओट गही मैं तेरी ना तुम डोलो ना हम गिरते, रख लीनी हर मेरी। तन तन श्री गुरु रामदास जी, तन तन श्री गुरु रामदास, बोलो तन तन श्री गुरु रामदास जी। सारे तन तन श्री गुरु रामदास जी। ना तुम डोलो ना हम गिरते, रख लेने हर मेरे। वाहे गुरु वाहे गुरु वाहे गुरु तन वाहे गुरु जपो वाहे गुरु वाहे गुरु सारे वाहे गुरु तन वाहे गुरु। प्यारा वाहे गुरु वाहे गुरु वाहे गुरु तन वाहे गुरु जप लो वाहे गुरु वाहे गुरु वाहे गुरु धन वाहे गुरु। वाहे गुरु वाहे गुरु वाहे गुरु वाहे गुरु वाहे गुरु वाहे गुरु। सोना वाहे गुरु वाहे गुरु वाहे गुरु वाहे गुरु वाहे गुरु वाहे गुरु। साचे साहिबा साचे साहिबा, क्या नहीं करते रे क्या नहीं करते रे क्या नहीं करते रे क्या नहीं करते रे। गुरु रामदास जी
ਧੰਨ ਗੁਰੂ ਰਾਮਦਾਸ ਜੀ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰੇ ਕਿਆ ਨਾਹੀ ਘਰ ਤੇਰੇ ਕਰਤਾ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਵਾਹਿਗੁਰੂ 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 ਜਪ ਲੋ ਵਾਹਿਗੁਰੂ 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 ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਸਾਰੇ ਪਿਆਰ ਨਾਲ ਰੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ ਖੰਡੇ ਵਾਲਿਆ ਚਤੁਰ ਦਿਸ਼ਾ ਕੀਨੋ ਬਲ ਆਪਣਾ ਬੋਲੋ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਤਾਰਿਓ ਸਿਰ ਉੱਪਰ ਕਰ ਤਾਰਿਓ कृपा कटाक्ष अवलोकन कीनो दास का दुख बिदारियो दास का दुख बिदारियो हर जन राखे गुर गोविंद कंठ लाए अब गुण सब मेटे दयाल पुरख बख्शंद दयाल पुरख बख्शंद जो मांगे ठाकुर अपने ते बोलो जो मांगे ठाकुर अपने ते सोई सोई देवे सोई सोई देवै धन गुरु रामदास जी धन गुरु रामदास जी धन गुरु रामदास जी धन गुरु रामदास जी जो मांगे ठाकुर अपने ते सोई सोई देवे सोई सोई देवै नानक दास मुख ते जो बोले इहा उहा सच होवे वाहेगुरु 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 हाजरिया वाहेगुरु 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 ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤੁਸ ਕੈ ਬਲਰਾਮ ਜੀਓ ਹਰੇ ਅੰਮ੍ਰਿਤ ਪਰੇ ਪੰਡਾਰ ਸਭ ਕਿਛ ਹੈ ਕਰ ਤਿਸ ਕੈ ਬਲਰਾਮ ਜੀਓ ਬਾਬੁਲ ਮੇਰਾ ਵਟ ਸਮਰੱਥਾ ਬਾਬੁਲ ਮੇਰਾ ਵਟ ਸਮਰੱਥਾ ਬਾਬੁਲ ਮੇਰਾ ਵੱਡ ਸਮਰੱਥਾ ਬਾਬੁਲ ਮੇਰਾ ਵੱਡ ਸਮਰੱਥਾ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਜੀ ਬਾਬਾ ਦੀਪ
ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬੁਲ ਮੇਰਾ ਵੱਡ ਸਮਰੱਥਾ ਕਰਨ ਕਾਰਨ ਪ੍ਰਭ ਹਾਰਾ ਕਰਨ ਕਾਰਨ ਪ੍ਰਭ ਹਾਰਾ ਜਿਸ ਸਿਮਰਤ ਦੁਖ ਕੋਈ ਨ ਲਾਗੇ ਪਾਉ ਜਲ ਪਾਰੇ ਉਤਾਰਾ ਵਾਹਿਗੁਰੂ 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 ਜਪ ਲਓ ਵਾਹਿਗੁਰੂ 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 ਪਿਆਰਾ ਵਾਹਿਗੁਰੂ 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 ਨੱਚ ਕੇ ਵਾਹਿਗੁਰੂ 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 ਸਾਰੇ ਵਾਹਿਗੁਰੂ 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 ਹਰੇ ਵਾਹਿਗੁਰੂ 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 ਤੁਹਾਡੀ ਆਵਾਜ਼ ਗੱਜ ਕੇ ਇੱਛਾ ਪੂਰਕ
ਵਾਹਿਗੁਰੂ ਵਾਹਿਗੁਰੂ ਸਰਬ ਸੁਖ ਦਾਤਾ ਹਰ ਵਾਹਿਗੁਰੂ 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 ਜਾ ਕੇ ਬਸ ਹੈ ਕਾਮ ਤੇਰਾ ਵਾਹਿਗੁਰੂ ਵਾਹਿਗੁਰੂ ਸੋ ਐਸਾ ਵਾਹਿਗੁਰੂ ਵਾਹਿਗੁਰੂ ਹਰ ਧਿਆਈਏ ਮੇਰੇ ਜੀਅੜੇ ਵਾਹਿਗੁਰੂ ਤਾ ਸਰਬ ਸੁਖ ਪਾਵੇ ਮੇਰੇ ਮਨਾ ਵਾਹਿਗੁਰੂ ਵਾਹਿਗੁਰੂ ਸੋ ਵਾਹਿਗੁਰੂ ਵਾਹਿਗੁਰੂ ਧਿਆਈਏ ਵਾਹਿਗੁਰੂ ਵਾਹਿਗੁਰੂ ਮੇਰੇ ਜੀਅੜੇ ਮੇਰੇ ਵਾਹਿਗੁਰੂ 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 ਸੁਖ ਵਾਹਿਗੁਰੂ ਵਾਹਿਗੁਰੂ ਮੇਰੇ ਵਾਹਿਗੁਰੂ 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 ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਆਠ ਪਹਿਰ ਆਰਾਧੀਐ ਪੂਰਨ ਸਤਿਗੁਰ ਗਿਆਨ ਵਾਹਿਗੁਰੂ 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 ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ ਤੁਸੀਂ ਬਾਪੂ ਜੀ ਦੀ ਗੋਦ ਦੇ ਵਿੱਚ ਪਹੁੰਚੇ ਹੋ ਪਹੁੰਚ ਰਹੇ ਹੋ ਸਭ ਨੂੰ ਮੈਂ ਜੀ ਆਇਆਂ ਆਖਦਾ ਆਓ ਅੱਜ ਦੀ ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਕਰੀਏ ਔਰ ਬੜੀ ਇਹ ਜ਼ਰੂਰੀ ਗੱਲ ਜਿਹੜੀ ਮੈਂ ਕਰਨ ਲੱਗਾ ਬੜੀ ਕੰਮ ਆਏਗੀ ਲਾਈਫ ਦੇ ਵਿੱਚ ਇੱਕ ਵਿਦਿਆਰਥੀ ਦੁਖੀ ਹੋ ਕੇ ਨਾ ਇੱਕ ਮਹਾਂਪੁਰਸ਼ ਦੇ ਕੋਲ ਆਇਆ ਤੇ ਆ ਕੇ ਕਹਿੰਦਾ ਜੀ ਮੈਨੂੰ ਅਸੀਸ ਦਿਓ ਮੇਰੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣ ਗੱਲ ਸੁਣਿਓ ਧਿਆਨ ਨਾਲ ਅਸੀਂ ਵੀ ਕਈ ਵਾਰੀ ਨਾਮ ਜਪਣ ਵਾਲਿਆਂ ਕੋਲ ਜਾਂਦੇ ਆ ਜਾਂ ਸਾਡੇ ਘਰ ਵਿੱਚ ਕੋਈ ਕਮਾਈ ਵਾਲੀ ਰੂਹ ਆਵੇ ਮਹਾਂਪੁਰਖ ਆਉਣ ਗੁਰਸਿੱਖ ਆਉਣ ਆਮ ਤੌਰ ਤੇ ਕਹਿੰਦੇ ਆ ਜੀ ਸਾਨੂੰ ਅਸੀਸ ਦਿਓ ਸਾਡੀਆਂ ਮੁਸ਼ਕਲਾਂ ਦੂਰ ਹੋਣ ਸਾਡੇ ਦੁੱਖ ਦੂਰ ਹੋਣ ਹੁਣ ਉਸ ਵਿਦਿਆਰਥੀ ਨੇ ਵੀ ਮਹਾਂਪੁਰਖਾਂ ਨੂੰ ਇੰਨੀ ਗੱਲ ਕਹੀ ਜੀ ਆਪ ਜੀ ਮੈਨੂੰ ਅਸੀਸ ਦਿਓ ਤਾਂ ਜੋ ਮੇਰੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣ ਤੇ ਮਹਾਂਪੁਰਖਾਂ ਨੇ ਪਤਾ ਕੀ ਕੀਤਾ ਅੰਬਾਂ ਦੇ ਨਾ ਕੁਝ ਬੀਜ ਦੇ ਦਿੱਤੇ ਅੰਬ ਹੁੰਦੇ ਨਾ ਅੰਬਾਂ ਦੇ ਕੁਝ ਬੀਜ ਦਿੱਤੇ ਤੇ ਉਹਦੀ ਤਲੀ ਦੇ ਉੱਤੇ ਬੀਜ ਰੱਖ ਕੇ ਪਤਾ ਕੀ ਗੱਲ ਆਖੀ ਕਹਿੰਦੇ ਐ ਲੈ ਫੜ ਮੈਂ ਤੈਨੂੰ 10 ਲੱਖ ਅੰਬ ਦੇ ਦਿੱਤਾ ਆਖੋ ਵਾਹਿਗੁਰੂ ਜੀ ਵਾਹਿਗੁਰੂ ਜੀ ਵਿਦਿਆਰਥੀ ਬੜਾ ਹੈਰਾਨ ਹੋਇਆ ਇਹ ਤੇ ਥੋੜੇ ਜਿਹੇ ਬੀਜ ਨੇ ਮਹਾਂਪੁਰਖ ਕਹਿ ਰਹੇ 10 ਲੱਖ ਅੰਬ ਤੈਨੂੰ ਦੇ ਦਿੱਤਾ
ਮੈਨੂੰ ਤੇ ਇੱਕ ਵੀ ਨਜ਼ਰ ਨਹੀਂ ਆ ਰਿਹਾ ਮਹਾਂਪੁਰਖੋ। ਤੇ ਉਸ ਵੇਲੇ ਪਤਾ ਕਹਿੰਦੇ ਪਿਆਰਿਆ, ਜੇ ਇਹ ਅੰਬਾਂ ਦੇ ਬੀਜਾਂ ਨੂੰ ਤੂੰ ਸਹੀ ਢੰਗ ਦੇ ਨਾਲ ਜ਼ਮੀਨ ਦੇ ਵਿੱਚ ਬੀਜੇਗਾ, ਸਹੀ ਸਮੇਂ ਤੇ ਇਹਨਾਂ ਦੀ ਦੇਖਭਾਲ ਕਰੇਗਾ, ਇਹਨਾਂ ਬੀਜਾਂ ਨੂੰ ਪਾਣੀ ਦੇਵੇਂਗਾ, ਇੱਕ ਇੱਕ ਬੀਜ ਵੱਡਾ ਵੱਡਾ ਦਰਖਤ ਬਣ ਜਾਣਾ ਹੈ। ਆਉਣ ਵਾਲੇ ਸਮੇਂ 'ਚ ਇੱਕ ਇੱਕ ਬੀਜ ਦਾ ਜਿਹੜਾ ਇੱਕ ਇੱਕ ਦਰਖਤ ਬਣਿਆ ਹੋਏਗਾ ਨਾ, ਇੱਕ ਇੱਕ ਦਰਖਤ ਤੇ ਹਜ਼ਾਰਾਂ ਹਜ਼ਾਰਾਂ ਅੰਬ ਲੱਗਣੇ ਨੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਸੈਂਕੜੇ ਦਰਖਤ ਲੱਗ ਜਾਣਗੇ, ਲੱਖਾਂ ਹੀ ਅੰਬ ਲੱਗ ਜਾਣਗੇ। ਤੇ ਇਹ ਜਿਹੜੇ ਬੀਜ ਨੇ ਨਾ, ਲੱਖਾਂ ਅੰਬਾਂ ਦੇ ਵਿੱਚ ਬਦਲ ਜਾਣਗੇ। ਪਰ ਸ਼ਰਤ ਇਹਨੂੰ ਤੂੰ ਸਹੀ ਢੰਗ ਦੇ ਨਾਲ ਜ਼ਮੀਨ 'ਚ ਬੀਜ ਦੇਵੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਅਸੀਂ ਵੀ ਕਈ ਵਾਰੀ ਕਹਿੰਦੇ ਆ ਨਾ ਜੀ, ਸਾਨੂੰ ਅਸੀਸ ਦਿਓ, ਤੇ ਅਸੀਸ ਦੇ ਵਿੱਚ ਰੱਖਦੇ ਇਹੋ ਹੀ ਮਨਸਾ ਵਾ ਕਿ ਹੁਣੇ ਹੀ ਸਾਡੇ ਜੋ ਦੁੱਖ ਨੇ ਉਹ ਦੂਰ ਹੋ ਜਾਣ, ਹੁਣੇ ਹੀ ਸਾਡੀਆਂ ਮੁਸ਼ਕਲਾਂ ਦਾ ਹੱਲ ਹੋ ਜਾਵੇ। ਜਿਵੇਂ ਅੰਬ ਨੇ ਨਾ, ਮਹਾਂਪੁਰਖਾਂ ਨੇ ਕਹਿਤਾ ਆਲਾ ਫੜ, ਲੱਖਾਂ ਅੰਬ ਤੈਨੂੰ ਦੇ ਦਿੱਤੇ ਨੇ। ਅਸੀਂ ਵੀ ਚਾਹੁੰਦੇ ਇਸੇ ਤਰ੍ਹਾਂ ਲੱਖਾਂ ਅੰਬਾਂ ਦੀ ਵਰਖਾ ਇੱਕੋ ਵਾਰੀ ਹੋ ਜੇ ਸਾਡੇ ਉੱਤੇ। ਪਰ ਪਿਆਰਿਓ, ਜਿਹੜਾ ਸਹੀ ਮਹਾਂਪੁਰਖ ਹੈ ਨਾ, ਜਿਹੜਾ ਕਮਾਈ ਵਾਲਾ ਗੁਰਸਿੱਖ ਹੈ ਨਾ, ਉਹ ਪਿਆਰਿਓ ਲੱਖਾਂ ਅੰਬਾਂ ਦੀ ਵਰਖਾ ਕਰਾਉਣ ਦੇ ਉੱਤੇ ਯਕੀਨ ਨਹੀਂ ਰੱਖਦਾ। ਉਹ ਤੇ ਕਹਿੰਦਾ ਪਿਆਰਿਆ, ਤੂੰ ਸ਼ਰਧਾ ਤੇ ਭਾਵਨਾ ਦੇ ਨਾਲ ਅੰਬਾਂ ਦੇ ਜਿਹੜੇ ਬੀਜ ਨੇ ਉਹਨਾਂ ਨੂੰ ਉਗਾ। ਉਹ ਅੰਬਾਂ ਨੂੰ ਉਗਾਉਣ ਦੀ ਯੋਗਤਾ ਦੇ ਦਿੰਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਸੀਂ ਕਈ ਲੋਕ ਚਾਹੁੰਦੇ ਆ ਕਿ ਇੱਕੋ ਵਾਰੀ ਸਾਡੇ ਸਾਰਿਆਂ ਦੇ ਕਸ਼ਟ ਦੂਰ ਹੋ ਜਾਣ। ਪਰ ਸਤਿਗੁਰੂ ਪਤਾ ਕੀ ਚਾਹੁੰਦੇ ਨੇ ਪਿਆਰਿਆ, ਆ ਮੈਂ ਤੇਰੇ ਹਿਰਦੇ ਦੇ ਵਿੱਚ ਗੁਰਬਾਣੀ ਦਾ ਬੀਜ ਪਾਵਾਂ। ਜਦੋਂ ਇਹ ਨਾਮ ਦਾ ਗੁਰਬਾਣੀ ਦਾ ਬੀਜ ਤੇਰੇ ਅੰਦਰ ਪੈ ਜਾਏਗਾ ਨਾ, ਜਦੋਂ ਉਹ ਬੀਜ ਦਾ ਅੰਦਰ ਦਰਖਤ ਬਣੇਗਾ, ਜਦੋਂ ਉਸ ਨਾਮ ਦੇ ਦਰਖਤ ਨੂੰ ਲੱਗਣਗੇ ਫਲ, ਤੇ ਫਿਰ ਉਹ ਫਲਾਂ ਦਾ ਅਸਰ ਪਤਾ ਕੀ ਹੋਏਗਾ, ਤੇਰੀ ਲਾਈਫ ਦੇ ਵਿੱਚੋਂ ਦੁੱਖ ਦੂਰ ਤੇ ਹੋਣਗੇ। ਪਰ ਜੇ ਕਿਤੇ ਕਿਸੇ ਕਾਰਨ ਕਰਕੇ ਕੋਈ ਦੁੱਖ ਆ ਵੀ ਗਿਆ ਨਾ, ਉਹ ਦੁੱਖਾਂ ਦੇ ਵਿੱਚ ਤੂੰ ਕਦੀ ਡੋਲੇਗਾ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਉਹਨਾਂ ਜੀ। ਦੁੱਖਾਂ ਦੇ ਵਿੱਚ ਤੂੰ ਕਦੀ ਡੋਲੇਗਾ ਨਹੀਂ। ਦੁੱਖ ਆਏ ਨੇ, ਪਰ ਉਹ ਦੁੱਖ ਤੈਨੂੰ ਡੁਲਾ ਨਹੀਂ ਸਕਣਗੇ। ਮੇਰੇ ਤੋਂ ਪਹਿਲਾਂ ਗੁਰਮੁਖ ਪਿਆਰੇ ਭਾਈ ਮਨੀ ਸਿੰਘ ਜੀ ਦਾ ਜ਼ਿਕਰ ਕਰ ਰਹੇ ਸੀ। ਇਹ ਕੋਈ ਛੋਟੀ ਗੱਲ ਨਹੀਂ ਹੁੰਦੀ, ਬੰਦ ਕੱਟਿਆ ਜਾਣਾ ਛੋਟੀ ਗੱਲ ਥੋੜੀ ਹੈ। ਸਾਨੂੰ ਥੋੜੀ ਜਿੰਨੀ ਚੋਟ ਲੱਗ ਜੇ, ਮੈਂ ਆਪਣੀ ਗੱਲ ਕਰ ਰਿਹਾ, ਕਿੰਨੀ ਤਕਲੀਫ ਹੁੰਦੀ ਹੈ ਸਾਨੂੰ, ਕਿੰਨੀ ਪੀੜਾ ਹੁੰਦੀ ਹੈ। ਪਰ ਭਾਈ ਮਨੀ ਸਿੰਘ ਜੀ ਦਾ ਬੰਦ ਕੱਟਿਆ ਜਾ ਰਿਹਾ, ਪਰ ਉਫ ਨਹੀਂ ਨਿਕਲ ਰਹੀ ਮੁਖੋਂ, ਹਾਏ ਨਹੀਂ ਨਿਕਲ ਰਹੀ ਮੁਖੋਂ। ਕਾਰਨ ਕੀ ਹੈ? ਕਾਰਨ ਬਸ ਇਹੋ ਹੀ ਹੈ, ਨਾਮ ਦਾ ਬੀਜ ਅੰਦਰ ਪਿਆ ਤੇ ਉਸ ਬੀਜ ਨੂੰ ਅੱਛੇ ਢੰਗ ਦੇ ਨਾਲ ਬੀਜਣਾ ਸ਼ੁਰੂ ਕਰਤਾ। ਤੇ ਉਹ ਬੀਜ ਦਾ ਜਦੋਂ ਬਣਿਆ ਨਾ ਦਰਖਤ, ਉਸ ਦਰਖਤ ਨੂੰ ਫਲ ਕਿਹੜਾ ਲੱਗ ਗਿਆ, ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ। ਦੁੱਖ ਹੈ, ਪਰ ਦੁੱਖ ਵਿੱਚ ਵੀ ਹੁਣ ਹਾਏ ਹਾਏ ਨਹੀਂ ਨਿਕਲਦੀ, ਦੁੱਖ ਵਿੱਚ ਵੀ ਤੂੰ ਹੀ ਤੂੰ ਨਿਕਲਦਾ, ਵਾਹਿਗੁਰੂ ਵਾਹਿਗੁਰੂ ਨਿਕਲਦਾ। ਦੁੱਖ ਤੇ ਹੈ, ਪਰ ਦੁੱਖ ਵਿੱਚ ਹੁਣ ਦੁਖੀ ਨਹੀਂ ਹੋ ਰਿਹਾ ਬੰਦਾ। ਆਮ ਬੰਦਾ ਦੁੱਖ ਵਿੱਚ ਦੁਖੀ ਹੁੰਦਾ ਹੈ, ਮੇਰੇ ਵਰਗਾ ਦੁੱਖ ਵਿੱਚ ਦੁਖੀ ਹੋਏਗਾ। ਪਰ ਪਿਆਰਿਓ, ਜਿਹੜੇ ਕਮਾਈ ਵਾਲੇ ਨੇ ਉਹ ਦੁੱਖ ਵਿੱਚ ਦੁਖੀ ਨਹੀਂ ਹੁੰਦੇ। ਉਹ ਦੁੱਖ ਵਿੱਚ ਪਤਾ ਕੀ ਕਹਿੰਦੇ ਕੀਤਿਆਂ ਦੁੱਖ ਭੂਖ ਸਦ ਮਾਰ, ਏ ਪੇ ਦਾਤ ਤੇਰੀ ਦਾਤਾਰ। ਭਾਈ ਵੀਰ ਸਿੰਘ ਜੀ ਇਉਂ ਇਹਦੇ ਅਰਥ ਕਰਦੇ ਸੀ, ਕਹਿੰਦੇ ਕਈਆਂ ਨੂੰ ਦੁੱਖ ਤੇ ਭੁੱਖ ਦੇ ਕੇ ਨਾ ਆਪਣੇ ਕੋਲ ਸੱਦ ਮਾਰ ਲੈਂਦਾ, ਬੁਲਾ ਲੈਂਦਾ। ਕੀਤਿਆਂ ਦੁੱਖ ਭੂਖ ਸੱਦ ਮਾਰ, ਕਈਆਂ ਨੂੰ ਦੁੱਖ ਤੇ ਭੁੱਖ ਦੇ ਕੇ ਆਪਣੇ ਕੋਲ ਬੁਲਾ ਲੈਂਦਾ, ਆਪਣੇ ਕੋਲ। ਤੇ ਜਦੋਂ ਆਪਣੇ ਕੋਲ ਬੁਲਾਉਂਦਾ ਹੈ ਨਾ, ਉਹ ਫਿਰ ਕਹਿੰਦੇ ਨੇ ਏ ਪੇ ਦਾਤ ਤੇਰੀ ਦਾਤਾਰ। ਸਾਰੇ ਬੋਲੋ ਏ ਪੇ ਦਾਤ ਤੇਰੀ ਦਾਤਾਰ। ਫਿਰ ਬੋਲੋ ਏ ਪੇ ਦਾਤ ਤੇਰੀ ਦਾਤਾਰ। ਗੁਰੂ ਜੀ ਦੇ ਚਰਨਾਂ ਵਿੱਚ ਜਦੋਂ ਅਸੀਂ ਆਉਂਦੇ ਆ ਨਾ, ਉਹ ਫਿਰ ਪਿਆਰਿਓ
ਨਾਮ ਦਾ ਬੀਜ ਸਾਡੀ ਝੋਲੀ 'ਚ ਪਾਉਂਦੇ ਨੇ ਤੇ ਉਸ ਬੀਜ ਨੂੰ ਫਿਰ ਲੱਖਾਂ ਹੀ ਫਲ ਲੱਗ ਜਾਂਦੇ ਨੇ। ਤੇ ਇਹਨਾਂ ਫਲਾਂ ਦੇ ਵਿੱਚੋਂ ਇੱਕ ਆ ਵੀ ਇੰਪੋਰਟੈਂਟ ਫਲ ਲੱਗਦਾ। ਉਹ ਕਿਹੜਾ ਫਲ? ਦੁੱਖ ਵਿੱਚ ਹੁਣ ਦੁੱਖ ਨਹੀਂ, ਹੁਣ ਤੇ ਬਸ ਉਹਦਾ ਸ਼ੁਕਰਾਨਾ ਹੋ ਰਿਹਾ। ਅਵਸਥਾ ਭਾਵੇਂ ਬੜੀ ਵੱਡੀ ਏ, ਮੈਨੂੰ ਨਹੀਂ ਅਜੇ ਮਿਲੀ। ਸਿੱਖਣ ਆਏ ਆ ਨਾ ਆਪਾਂ, ਮੰਗਣ ਆਏ ਆ ਬਾਪੂ ਜੀ ਕੋਲੋਂ। ਤੇ ਅੱਜ ਵੱਡੇ ਦੇ ਕੋਲੋਂ ਵੱਡੀ ਦਾਤ ਮੰਗ ਕੇ ਜਾਇਓ। ਦਾਤਾ ਜੀ ਮੇਰੀ ਲਾਈਫ ਦੇ ਵਿੱਚ ਦੁੱਖ ਆਵੇ ਸੁੱਖ ਆਵੇ, ਪਰ ਉਹ ਦੁੱਖ ਸੁੱਖ ਤੇਰੇ ਚਰਨਾਂ ਤੋਂ ਵਿਛੋੜ ਨਾ ਸਕਣ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮਹਾਰਾਜ ਜੀਆਂ ਦੇ ਕੋਲੋਂ ਵਰਦਾਨ ਨਹੀਂ, ਮਹਾਰਾਜ ਜੀਆਂ ਦੇ ਕੋਲੋਂ ਜੀਵਨ ਜਿਉਣ ਦੀ ਵਿਧੀ ਮੰਗੀ ਏ। ਮਹਾਰਾਜ ਜੀਆਂ ਦੇ ਕੋਲੋਂ ਜੀਵਨ ਜਿਉਣ ਦੀ ਜੁਗਤ ਮੰਗੀ ਏ। ਜੁਗਤ, ਆ ਜੁਗਤ ਸਿੱਖਣ ਵਾਸਤੇ ਅਸੀਂ ਰੋਜ਼ਾਨਾ 3 ਤੋਂ 4 ਦੁਪਹਿਰੀ ਪੀਟੀਸੀ ਸਿਮਰਨ ਤੇ ਇਕੱਠ ਹੁੰਨੇ ਆ। ਲੱਖਾਂ ਦੇ ਹਿਸਾਬ ਨਾਲ ਪਰਿਵਾਰਕ ਮੈਂਬਰ ਬਹਿੰਦੇ ਨੇ ਮਹਾਰਾਜ ਜੀ ਦੀ ਮਿਹਰ ਨਾਲ। ਦੁਪਹਿਰੀ 3 ਤੋਂ 4 ਔਰ ਰਾਤੀ 10 ਤੋਂ 11 ਪੀਟੀਸੀ ਸਿਮਰਨ ਤੇ। ਔਰ ਮੈਂ ਗੁਰੂ ਜੀ ਦੀ ਕਿਰਪਾ ਨਾਲ ਕਹਿ ਰਿਹਾ, ਜਦੋਂ ਦਾ ਇਹ ਸਮਾਗਮ ਸ਼ੁਰੂ ਹੋਇਆ ਮਹਾਰਾਜ ਜੀਆਂ ਨੇ ਇਹੋ ਜੀ ਕਿਰਪਾ ਕੀਤੀ, ਇਹੋ ਜੀਆਂ ਤਬਦੀਲੀਆਂ ਲਿਆਂਦੀਆਂ ਨੇ ਪਰਿਵਾਰਾਂ ਦੇ ਵਿੱਚ, ਜਿਹੜੀਆਂ ਮੈਂ ਖੁੱਲ ਕੇ ਬੋਲ ਨਹੀਂ ਸਕਦਾ ਸਟੇਜ ਤੋਂ। ਇਹੋ ਜੀਆਂ ਬਖਸ਼ਿਸ਼ਾਂ ਕੀਤੀਆਂ ਨੇ। ਜੇ ਮੈਂ ਹੁਣੇ ਹੀ ਤੁਹਾਡੇ ਹੱਥ ਖੜੇ ਕਰਾਵਾਂ ਨਾ, ਮੈਂ ਕਹਿੰਦਾ ਕਈਆਂ ਦੇ ਹੱਥ ਖੜੇ ਹੋ ਜਾਣਗੇ। ਜਦੋਂ ਦਾ ਅਸੀਂ 3 ਤੋਂ 4 ਇਹ ਸਮਾਗਮ ਵੇਖਣਾ ਸ਼ੁਰੂ ਕੀਤਾ, ਮਹਾਰਾਜ ਨੇ ਆਹ ਕਿਰਪਾ ਕਰਤੀ, ਆਓ ਬਖਸ਼ਿਸ਼ ਕਰਤੀ। ਮੇਰੀ ਗੱਲ ਸਮਝਣ ਦਾ ਯਤਨ ਕਰਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ। ਆਏ ਆ ਤੇ ਪਿਤਾ ਜੀ ਦੇ ਕੋਲੋਂ ਨਾਮ ਦਾ ਬੀਜ ਮੰਗ ਕੇ ਜਾਈਏ। ਇਹ ਵੱਡਾ ਬੀਜ, ਫਿਰ ਇਹ ਨਾਮ ਦੇ ਬੀਜ ਨੂੰ ਬੂਟੇ ਦਾ ਰੂਪ ਦੇਣਾ। ਬੂਟੇ ਤੋਂ ਦਰਖਤ ਬਣੇ, ਦਰਖਤ ਨੂੰ ਫਿਰ ਫਲ ਲੱਗਣਗੇ। ਤੇ ਉਹ ਨਾਮ ਦੇ ਬੀਜ ਨੂੰ ਬੂਟਾ ਤੂੰ ਬਣਾਉਣਾ ਹੈ, ਮਿਹਨਤ ਦੇ ਨਾਲ, ਉਦਮ ਦੇ ਨਾਲ, ਅੰਮ੍ਰਿਤ ਵੇਲੇ ਦੇ ਨਾਲ। ਹਰ ਕਾ ਬਿਲੋਵ ਨਾ ਬਿਲੋਵੋ ਮੇਰੇ ਭਾਈ। ਫਿਰ ਉਹ ਤੂੰ ਮਿਹਨਤ ਕਰਨੀ, ਉਦਮ ਤੂੰ ਕਰਨਾ ਹੈ, ਆਲਸੀ ਨਹੀਂ ਬਣਨਾ। ਆਲਸੀਆਂ ਦੇ ਹੱਥ ਵਿੱਚ ਨਾ ਕਦੀ ਕੁਝ ਲੱਗਿਆ ਤੇ ਨਾ ਲੱਗਣਾ। ਉਦਮੀ ਬਣੋ, ਉਦਮੀ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਜ ਦੀ ਪਰਿਵਾਰਕ ਮੀਟਿੰਗ ਦੀ ਦੂਸਰੀ ਗੱਲ, ਇਹ ਵੀ ਬੜੀ ਜ਼ਰੂਰੀ, ਧਿਆਨ ਨਾਲ ਸੁਣਿਓ ਤੇ ਵਿੱਚ ਵੇਖੀ ਜਾਇਓ। ਐਡਜਸਟ ਜਿਵੇਂ ਸੰਗਤ ਨੂੰ ਕਰ ਸਕਦੇ ਹੋ ਕਰੀ ਜਾਇਓ, ਬੇਨਤੀ ਮੰਨਿਓ। ਇਹ ਦੂਜੀ ਗੱਲ ਵੀ ਲਾਈਫ ਵਿੱਚ ਬੜੀ ਕੰਮ ਆਏਗੀ। ਪੁਰਾਤਨ ਚੀਨੀਆਂ ਨੇ ਨਾ ਸ਼ਾਂਤੀ ਨਾਲ ਰਹਿਣ ਦਾ ਫੈਸਲਾ ਕੀਤਾ ਤੇ ਉਹਨਾਂ ਨੇ ਚੀਨ ਦੀ ਇੱਕ ਵੱਡੀ ਕੰਧ ਬਣਾਤੀ, ਮਹਾਨ ਕੰਧ। ਅੱਜ ਵੀ ਚੀਨ ਦੀ ਕੰਧ ਤੁਹਾਨੂੰ ਪਤਾ ਹੀ ਹੈ ਸਭ ਨੂੰ। ਪ੍ਰਾਚੀਨ ਚੀਨੀਆਂ ਨੇ ਸ਼ਾਂਤੀ ਨਾਲ ਰਹਿਣ ਦਾ ਫੈਸਲਾ ਕੀਤਾ ਤੇ ਉਹਨਾਂ ਨੇ ਚੀਨ ਦੀ ਇੱਕ ਮਹਾਨ ਕੰਧ ਬਣਾ ਦਿੱਤੀ। ਉਹਨਾਂ ਨੇ ਸੋਚਿਆ ਕਿ ਇਹਦੀ ਉਚਾਈ ਦੇ ਕਾਰਨ ਕੋਈ ਵੀ ਇਹਦੇ ਤੇ ਚੜ ਨਹੀਂ ਸਕਦਾ, ਇਹਨੂੰ ਟੱਪ ਕੇ ਨਹੀਂ ਆ ਸਕਦਾ। ਤੇ ਇਹਦੀ ਹੋਂਦ ਦੇ ਪਹਿਲੇ ਜਿਹੜੇ 100 ਸਾਲਾਂ ਦੇ ਦੌਰਾਨ ਚੀਨੀਆਂ ਨੇ 3 ਵਾਰ ਹਮਲਾ ਕੀਤਾ ਤੇ ਹਰ ਵਾਰ ਦੁਸ਼ਮਣ ਪੈਦਲ ਫੌਜਾਂ ਦੀ ਭੀੜ ਨੂੰ ਅੰਦਰ ਜਾਣ ਜਾਂ ਕੰਧ ਦੇ ਉੱਤੇ ਚੜਨ ਦੀ ਲੋੜ ਨਹੀਂ। 3 ਵਾਰੀ ਹਮਲਾ ਕਰਨ ਆਏ ਨੇ, ਸੁਣਿਓ, ਉਹਨਾਂ ਨੂੰ ਕੰਧ ਦੇ ਉੱਤੇ ਚੜਨ ਦੀ ਲੋੜ ਹੀ ਨਹੀਂ ਪਈ। ਉਹਨਾਂ ਨੂੰ ਭੀੜ ਕੰਧ ਦੇ ਉੱਤੇ ਚੜਾਉਣ ਦੀ ਲੋੜ ਹੀ ਨਹੀਂ ਪਈ। ਹੋਇਆ ਕਿ ਜਿਹੜੇ ਹਮਲਾ ਕਰਨ ਵਾਸਤੇ ਆਏ ਨਾ, ਉਹਨਾਂ ਨੇ ਜਿਹੜੇ ਕੰਧ ਦੇ ਬਾਹਰ ਗਾਰਡ ਸੀ ਨਾ, ਉਹਨਾਂ ਨੂੰ ਖਰੀਦ ਲਿਆ। ਉਹਨਾਂ ਨੂੰ ਰਿਸ਼ਵਤ ਦੇ ਕੇ ਦਰਵਾਜ਼ੇ ਥਾਣੀ ਅੰਦਰ ਆਉਣਾ ਸ਼ੁਰੂ ਕਰ ਦਿੱਤਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਚੀਨੀਆਂ ਨੇ ਕੰਧ ਤੇ ਬਣਾਈ, ਪਰ ਜਿਹੜੇ ਬਾਡੀਗਾਰਡ ਨੇ ਨਾ, ਉਹਨਾਂ ਦੇ ਚਰਿੱਤਰ ਦੀ ਨਿਰਮਾਣਤਾ ਕਰਨੀ ਭੁੱਲ ਗਏ। ਗੱਲ ਸੁਣਨ ਵਾਲੀ ਜੇ, ਕੰਧ ਤੇ ਬਣਾ ਲਈ ਪਰ ਚਰਿੱਤਰ ਦੀ ਨਿਰਮਾਣਤਾ ਕਰਨੀ ਭੁੱਲ ਗਏ। ਇਹ ਮੇਰੀ ਬੇਨਤੀ ਏ,
ਪਿਆਰਿਓ ਜਿਵੇਂ ਚੀਨੀ ਕੰਧ ਤੇ ਬਣਾ ਲਈ ਉਹਨਾਂ ਨੇ, ਪਰ ਜਿਹੜੇ ਬਾਡੀਗਾਰਡ ਨੇ ਉਹਨਾਂ ਦੇ ਚਰਿੱਤਰ ਦੀ ਨਿਰਮਾਣਤਾ ਕਰਨੀ ਭੁੱਲ ਗਏ। ਇਸੇ ਤਰ੍ਹਾਂ ਮਨੁੱਖੀ ਚਰਿੱਤਰ ਦੀ ਉਸਾਰੀ ਕਿਸੇ ਹੋਰ ਚੀਜ਼ ਦੇ ਨਿਰਮਾਣ ਤੋਂ ਪਹਿਲਾਂ ਹੁੰਦੀ ਹੈ। ਸਾਡੀ ਜਿਹੜੀ ਚਰਿੱਤਰ ਦੀ ਉਸਾਰੀ ਹੈ ਨਾ, ਚਰਿੱਤਰ ਦੀ, ਕਰੈਕਟਰ ਦੀ ਉਸਾਰੀ, ਉਹ ਕਿਸੇ ਹੋਰ ਚੀਜ਼ ਤੋਂ ਪਹਿਲਾਂ ਆਉਂਦੀ ਹੈ। ਇਹ ਮੇਰੀ ਬੇਨਤੀ ਹੈ ਪਿਆਰਿਓ, ਕਰੈਕਟਰ ਉੱਚਾ ਬਣਾਈਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਕਰੈਕਟਰ ਉੱਚਾ, ਕਰੈਕਟਰ ਰਹਿਣੀ ਰਹੇ। ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਲਾ। ਕਰੈਕਟਰ ਉੱਚਾ ਬਣਾਈਏ। ਅੱਜ ਮੈਂ ਜੇ ਇਉਂ ਕਹਿਣਾ, ਸਾਡੀ ਨੌਜਵਾਨ ਪੀੜ੍ਹੀ ਨੂੰ, ਸਾਡੇ ਵਿਦਿਆਰਥੀਆਂ ਨੂੰ ਇਹ ਚੀਜ਼ ਦੀ ਲੋੜ ਬੜੀ ਹੈ। ਵੱਡਿਆਂ ਨੂੰ ਵੀ ਲੋੜ ਹੈ, ਬਜ਼ੁਰਗਾਂ ਨੂੰ ਵੀ ਲੋੜ ਹੈ, ਪਰ ਖਾਸ ਕਰਕੇ ਵਿਦਿਆਰਥੀਆਂ ਨੂੰ ਇਸ ਚੀਜ਼ ਦੀ ਲੋੜ ਬੜੀ, ਆਪਣੇ ਕਰੈਕਟਰ ਦੇ ਨਿਰਮਾਣ ਦੀ। ਇੱਕ ਪੂਰਬੀ ਵਿਗਿਆਨੀ ਨੇ ਕਿਹਾ, ਜੇ ਤੁਸੀਂ ਕਿਸੇ ਰਾਸ਼ਟਰ ਨੂੰ ਤਬਾਹ ਕਰਨਾ ਹੈ ਨਾ, ਤਬਾਹ, ਕਿਸੇ ਰਾਸ਼ਟਰ ਦੀ ਸੱਭਿਅਤਾ ਨੂੰ ਤੁਸੀਂ ਤਬਾਹ ਕਰਨਾ ਹੈ, ਤੇ 3 ਤਰੀਕੇ ਅਪਣਾ ਲਓ। 3। ਇਹ ਗੱਲ ਹੁਣ ਧਿਆਨ ਨਾਲ ਸੁਣਿਓ, ਬੜੀ ਕੰਮ ਆਏਗੀ। ਪਹਿਲਾ ਤਰੀਕਾ ਪਤਾ ਕੀ? ਪਰਿਵਾਰਕ ਢਾਂਚੇ ਨੂੰ ਨਸ਼ਟ ਕਰ ਦਿਓ। ਪਰਿਵਾਰਕ ਢਾਂਚੇ ਨੂੰ, ਸਾਡੇ ਘਰਾਂ 'ਚ ਇਦਾਂ ਹੀ ਹੋ ਰਿਹਾ ਹੈ। ਪਰਿਵਾਰਕ ਢਾਂਚੇ ਨਸ਼ਟ ਹੋ ਰਹੇ ਨੇ। ਗੱਲਾਂ ਬਾਤਾਂ ਕਰਕੇ ਅਸੀਂ ਸਾਰੇ ਨਾਲ ਆ, ਉੱਤੋਂ ਪਰ ਅੰਦਰੋਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੇ ਲੱਗੇ ਹੋਏ ਆ। ਮੇਰਾ ਤੇ ਭਰਾ ਮੇਰੇ ਨਾਲ ਏ, ਪਰ ਜਦੋਂ ਲੋੜ ਪਈ ਉਹੀ ਭਰਾ ਨੇ ਸਭ ਤੋਂ ਪਹਿਲੇ ਪਿੱਠ ਤੇ ਲੱਤ ਮਾਰਤੀ। ਸੱਚੀ ਗੱਲ ਹੈ। ਕਰੋਨਾ ਕਾਲ 'ਚ ਤੁਸੀਂ ਵੇਖਿਆ, ਜਿਨ੍ਹਾਂ ਦੇ ਉੱਤੇ ਬੰਦਾ ਬੜੇ ਮਾਣ ਕਰਦਾ ਸੀ ਨਾ, ਇਹ ਤੇ ਮੇਰਾ ਸਾਥ ਛੱਡ ਨਹੀਂ ਸਕਦੇ, ਸਭ ਤੋਂ ਪਹਿਲੇ ਉਹੀ ਮੂੰਹ ਮੋੜ ਕੇ ਭੱਜ ਗਏ। ਉਹ ਤੂੰ ਮਰਨਾ, ਤੇਰੇ ਨਾਲ ਮੈਂ ਥੋੜੀ ਮਰ ਜਾਣਾ ਹੈ ਜੀ। ਸਾਥ ਨਹੀਂ ਦਿੱਤੇ। ਜਿਸ ਵਕਤ ਇਹੋ ਜੀ ਪੋਜੀਸ਼ਨ ਬਣ ਗਈ, ਕਈ ਘਰਾਂ 'ਚ ਜਿਹੜੇ ਤੇ ਸਹਿੰਦੇ ਪਰਿਵਾਰ ਸੀ ਉਹਨਾਂ ਨੂੰ ਫਰਕ ਨਹੀਂ ਪਏ। ਕਈ ਘਰ ਇਹੋ ਜਿਹੇ ਜਿਹੜੇ ਇੱਕ ਵਕਤ ਖਾਂਦੇ ਸੀ ਤੇ ਦੂਜੇ ਵੇਲੇ ਦੀ ਚਿੰਤਾ ਲੱਗ ਗਈ ਸੀ। ਚਿੰਤਾ ਉਹਨਾਂ ਸਮਿਆਂ ਦੇ ਵਿੱਚ ਵੀ ਸ਼ਾਹੂਕਾਰਾਂ ਨੇ, ਰਿਸ਼ਤੇ ਦੇ ਵਿੱਚ ਸ਼ਾਹੂਕਾਰ ਨੇ, ਭਰਾ ਹੈ ਕੋਈ, ਭੈਣ ਹੈ ਕੋਈ ਮੂੰਹ ਬੋਲੀ ਮਾਂ ਬਣੀ ਹੋਈ ਏ, ਕੋਈ ਮੂੰਹ ਬੋਲਿਆ ਬਾਪ ਬਣਿਆ ਹੋਇਆ, ਕੋਈ ਚਾਚਾ ਹੈ, ਕੋਈ ਤਾਇਆ ਹੈ। ਪਿਆਰਿਓ, ਹੋਇਆ ਕਿ ਉਸ ਵੇਲੇ ਸਭ ਨੇ ਪਿੱਠ ਵਿਖਾ ਦਿੱਤੀ, ਬਈ ਅਸੀਂ ਤੁਹਾਨੂੰ ਪਾਲ ਨਹੀਂ ਸਕਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਅੱਖਾਂ ਫੇਰ ਲਈਆਂ ਸਭ ਨੇ, ਅੱਖਾਂ। ਪਰਿਵਾਰਕ ਢਾਂਚੇ ਅੱਜ ਨਸ਼ਟ ਹੋ ਰਹੇ ਨੇ, ਨਸ਼ਟ। ਜਿਹੜੇ ਸਾਡੇ ਨਿੱਜੀ ਪਰਿਵਾਰ ਨੇ ਉਹ ਵੀ ਪਰਿਵਾਰਕ ਢਾਂਚੇ ਨਸ਼ਟ ਹੋ ਰਹੇ। ਤੇ ਜੇ ਮੈਂ ਸੱਚ ਕਹਾਂ, ਜਿਹੜਾ ਸਾਡੇ ਸਿੱਖੀ ਦਾ ਪਰਿਵਾਰਕ ਢਾਂਚਾ ਹੈ ਨਾ, ਉਹ ਵੀ ਹਿੱਲ ਰਿਹਾ, ਨਸ਼ਟ ਹੋ ਰਿਹਾ। ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੇ ਲੱਗੇ ਹੋਏ ਆ। ਉਹਨੇ ਇਦਾਂ ਕਿਉਂ ਕੀਤਾ, ਉਹ ਤੇ ਇਹੋ ਜਿਹਾ, ਉਹ ਤੇ ਇਦਾਂ ਦਾ। ਮੈਂ ਸਵੇਰੇ ਵੀ ਕਿਹਾ ਸੀ, ਉਹ ਆਪਣੇ ਅੰਦਰ ਵੜੋ, ਆਪਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇ। ਮੈਂ ਕੀ ਕਰਦਾ ਵਾਂ? ਜਿੰਨਾ ਦੂਜਾ ਪ੍ਰਚਾਰ ਕਰ ਰਿਹਾ, ਮੈਂ ਤੇ ਇੱਕ ਕਿਣਕਾ ਵੀ ਨਹੀਂ ਉਹਦੇ ਮੁਕਾਬਲੇ। ਗੱਲਾਂ ਮੈਂ ਉਹਦੀਆਂ ਕਰਦਾ। ਹਾਂਜੀ, ਫਲਾਣਾ ਬੰਦਾ ਇੰਨੀਆਂ ਸੇਵਾਵਾਂ ਕਰਦਾ, ਤੂੰ ਗੱਲਾਂ ਉਹਦੀਆਂ ਕਰਦਾ ਤੇ ਆਪ ਕਰਦਾ ਕੁਝ ਨਹੀਂ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਆਪ ਨਾ ਦੇ ਚੁਰੂ ਭਰ ਪਾਣੀ, ਤੈ ਨਿੰਦੇ ਜੈ ਗੰਗਾ ਨਹੀਂ। ਸਾਡੇ ਨਿੱਜੀ ਪਰਿਵਾਰਕ ਢਾਂਚੇ ਵੀ ਅੱਜ ਹਿੱਲੇ ਨੇ। ਜਿਹੜੇ ਸਾਡੇ ਸਿੱਖੀ ਦੇ ਪਰਿਵਾਰ ਦੇ ਢਾਂਚੇ ਨੇ, ਉਹ ਵੀ ਹਿੱਲੇ ਪਏ ਨੇ। ਅੱਜ ਤੁਸੀਂ ਕੋਈ ਸਮਾਗਮ ਕਰਾ ਲਓ, ਕੋਈ ਵੀ ਪ੍ਰੋਗਰਾਮ, ਕਿਸੇ ਹਿੰਦੂ ਵੀਰ ਨੂੰ ਕੋਈ ਪ੍ਰੋਬਲਮ ਨਹੀਂ, ਮੁਸਲਮਾਨ ਨੂੰ ਕੋਈ ਪ੍ਰੋਬਲਮ ਨਹੀਂ। ਜਿੰਨਾ ਮਰਜ਼ੀ ਵੱਡਾ ਇਕੱਠ ਕਰੋ, ਜਿੰਨੀ ਮਰਜ਼ੀ ਸੰਗਤ ਨੂੰ ਤੁਸੀਂ ਬੁਲਾਓ, ਪ੍ਰੋਬਲਮ ਹੋਏਗੀ ਤੇ ਤੁਹਾਡੇ ਸਿੱਖ ਭਰਾ ਨੂੰ ਹੀ ਹੋਏਗੀ। ਆਖੋ ਵਾਹਿਗੁਰੂ ਜੀ। ਵਾਹਿਗੁਰੂ। ਲੱਤਾਂ ਖਿੱਚਦੇ ਨੇ ਇੱਕ ਦੂਜੇ ਦੀਆਂ, ਲੱਤਾਂ ਨਾ ਖਿੱਚੋ, ਸਪੋਰਟ ਕਰੋ। ਪਰਿਵਾਰਕ ਢਾਂਚੇ ਹਿੱਲਣ ਨਾ ਦਿਓ, ਮੇਰੀ ਨਿਮਰਤਾ ਸਹਿਤ ਬੇਨਤੀ ਹੈ। ਇਹ ਪੂਰਬੀ ਵਿਗਿਆਨੀ ਨੇ ਕਿਹਾ ਸੀ, ਜੇ ਤੁਸੀਂ ਕਿਸੇ ਰਾਸ਼ਟਰ ਦੀ ਸੱਭਿਅਤਾ ਨੂੰ ਤਬਾਹ ਕਰਨਾ ਹੈ ਨਾ, 3 ਢੰਗ ਅਪਣਾਓ। ਪਹਿਲਾ ਢੰਗ, ਪਰਿਵਾਰਕ ਢਾਂਚੇ ਨੂੰ ਨਸ਼ਟ ਕਰ ਦਿਓ। ਹੁਣ ਅਸੀਂ ਨਸ਼ਟ ਨਹੀਂ ਜੇ ਕਰਨਾ ਆਪਣੇ ਪਰਿਵਾਰਕ ਢਾਂਚੇ ਨੂੰ। ਆਪਸ 'ਚ ਮਿਲ ਵਰਤ ਕੇ ਰਹੋ, ਭਰਾ ਭਰਾ ਦਾ ਸਤਿਕਾਰ ਕਰੇ,
ਮਾਂ ਬੱਚਿਆਂ ਦਾ ਸਤਿਕਾਰ ਕਰੇ, ਬੱਚੇ ਮਾਪਿਆਂ ਦਾ ਸਤਿਕਾਰ ਕਰਨ, ਪਤਨੀ ਪਤੀ ਦਾ ਸਤਿਕਾਰ ਕਰੇ, ਪਤੀ ਪਤਨੀ ਦਾ ਸਤਿਕਾਰ ਕਰੇ, ਇੱਕ ਦੂਜੇ ਨਾਲ ਮਿਲ ਕੇ ਰਹੋ। ਨਹੀਂ ਤੇ ਭਰੋਸਾ ਕੋਈ ਨਹੀਂ। ਆ ਜਿਹੜਾ 2.5 ਗਿੱਠਾਂ ਦਾ ਸਾਹ ਅੰਦਰ ਗਿਆ, ਕੀ ਪਤਾ ਇਹਨੇ ਵੀ ਬਾਹਰ ਆਉਣਾ ਕਿ ਨਹੀਂ ਆਉਣਾ। ਅਸੀਂ ਕਈ ਵਾਰੀ ਕਹਿੰਦੇ ਆ ਨਾ, ਫਲਾਣਾ ਬੰਦਾ ਯਾਰ ਉਹ ਤੇ ਰਾਤੀ ਮੈਨੂੰ ਮਿਲਿਆ ਸੀ, ਸਵੇਰੇ ਕੀ ਹੋ ਗਿਆ? ਕਹਿੰਦੇ ਬਸ ਸਾਇਲੈਂਟ ਹਾਰਟ ਅਟੈਕ ਹੋਇਆ, 2 ਮਿੰਟਾਂ 'ਚ ਪਤਾ ਨਹੀਂ ਲੱਗਾ, ਬਸ ਖਤਮ। ਗਰੰਟੀ ਤੇ ਬਸ ਸਾਡੀ ਇੰਨੀ ਕੁ ਏ। ਫਿਰ ਕਿਉਂ ਇੱਕ ਦੂਜੇ ਨਾਲ ਨਫ਼ਰਤ ਕਰਦੇ ਆ? ਕਿਉਂ ਇੱਕ ਦੂਜੇ ਨਾਲ ਪਿਆਰਿਓ ਈਰਖਾ ਕਰਦੇ ਆ? ਅਸੀਂ ਆਪਣੇ ਪਰਿਵਾਰਕ ਢਾਂਚੇ ਨੂੰ ਸੰਭਾਲੀਏ। ਜਿਹੜਾ ਨਿੱਜੀ ਪਰਿਵਾਰ ਏ ਉਹਦੇ ਢਾਂਚੇ ਨੂੰ ਵੀ ਸੁਧਾਰੀਏ। ਜਿਹੜਾ ਸੰਗਤ ਰੂਪੀ ਸਾਡਾ ਸਿੱਖਾਂ ਦਾ ਇਹ ਪਰਿਵਾਰਕ ਇਕੱਠ ਹੈ ਨਾ, ਜਿਹੜੇ ਸਿੱਖਾਂ ਦਾ ਸਾਡਾ ਪਰਿਵਾਰ ਏ, ਸਿੱਖੀ ਦਾ ਪਰਿਵਾਰ ਏ, ਇਸ ਪਰਿਵਾਰਕ ਢਾਂਚੇ ਨੂੰ ਵੀ ਨਸ਼ਟ ਨਾ ਹੋਣ ਦਿਓ ਜੀ। ਲੋਕੀ ਸਾਡੇ ਵਿੱਚ ਫੁੱਟ ਇਦਾਂ ਪਵਾ ਦਿੰਦੇ ਨੇ, ਇਦਾਂ ਕਿ ਅਸੀਂ ਕੰਨਾਂ ਦੇ ਕੱਚੇ ਗੱਲਾਂ ਮੰਨ ਲੈਨੇ। ਮੈਂ ਕਹਿੰਦਾ ਕਮਾਲ ਹੋ ਗਈ। ਕਿਸੇ ਨੇ ਆ ਕੇ ਭੜਕਾਇਆ, ਤੂੰ ਭੜਕ ਗਿਆ, ਤੂੰ ਕਾਹਦਾ ਸਿੱਖ ਹੈ? ਕੋਈ ਜਾਂਚ ਪੜਤਾਲ ਹੀ ਨਹੀਂ ਕੀਤੀ, ਆਪਣਾ ਦਿਮਾਗ ਹੀ ਨਹੀਂ ਚਲਾਇਆ, ਘਰ ਦੇ ਵਿੱਚ ਕਲੇਸ਼ ਖੜੇ ਕਰਤੇ। ਇਹ ਮੇਰੀ ਬੇਨਤੀ ਹੈ, ਪਰਿਵਾਰਕ ਢਾਂਚਿਆਂ ਨੂੰ ਨਸ਼ਟ ਹੋਣ ਤੋਂ ਬਚਾਓ। ਉਹ ਪੂਰਬੀ ਵਿਗਿਆਨੀ ਕਹਿੰਦਾ ਕਿਸੇ ਰਾਸ਼ਟਰ ਦੀ ਸੱਭਿਅਤਾ ਨੂੰ ਤਬਾਹ ਕਰਨਾ ਤੇ ਦੂਜਾ ਢੰਗ ਅਪਣਾਓ। ਪਤਾ ਕਿਹੜਾ? ਪਹਿਲਾ ਪਰਿਵਾਰਕ ਢਾਂਚੇ ਨੂੰ ਨਸ਼ਟ ਕਰੋ ਤੇ ਦੂਸਰਾ ਸਿੱਖਿਆ ਨੂੰ ਨਸ਼ਟ ਕਰ ਦਿਓ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਤੇ ਬੱਚਿਆਂ ਦੇ ਦਿਮਾਗ ਵਿੱਚ ਅੱਜ ਪਾਇਆ ਜਾ ਰਿਹਾ, ਅਧਿਆਪਕ ਨੇ ਨਾ ਜਿਹੜੇ, ਉਹਨਾਂ ਦੀ ਵੈਲਿਊ ਨੂੰ ਖਤਮ ਕੀਤਾ ਜਾ ਰਿਹਾ, ਖਤਮ। ਉਹਨਾਂ ਨੂੰ ਮਹੱਤਵ ਨਹੀਂ ਦੇਣਾ ਚਾਹੀਦਾ ਹੈ ਜੀ। ਅੱਜ ਹੋ ਵੀ ਇਦਾਂ ਰਿਹਾ। ਅਸੀਂ ਛੋਟੇ ਸਾਂ ਨਾ, ਜਦੋਂ ਟੀਚਰ ਦਾ ਸਤਿਕਾਰ ਕਰਦੇ ਸਾਂ, ਮੈਂ ਆਪਣੀ ਗੱਲ ਕਰ ਰਿਹਾ, ਅੱਜ ਵੀ ਮੈਨੂੰ ਬਚਪਨ ਦੇ ਕੋਈ ਟੀਚਰ ਮਿਲ ਜਾਣਾ, ਮੈਂ ਪੈਰੀ ਹੱਥ ਲਾਉਣਾ, ਸਤਿਕਾਰ ਦੇਈਦਾ ਕਿ ਤੁਸੀਂ ਸਾਨੂੰ ਪੜ੍ਹਾਇਆ। ਤੇ ਅੱਜ ਕੱਲ ਦੇ ਬੱਚੇ ਦੱਸੋ ਟੀਚਰ ਨੂੰ ਸਤਿਕਾਰ ਦਿੰਦੇ ਆ? ਨਹੀਂ ਦਿੰਦੇ, ਨਫ਼ਰਤ ਕਰਦੇ ਨੇ। ਜੇ ਕਿਤੇ ਕਲਾਸਰੂਮ ਦੇ ਵਿੱਚੋਂ ਟੀਚਰ ਬਾਹਰ ਨਿਕਲ ਜੇ, ਵੰਨ ਸਵੰਨੇ ਨਾਮ ਬਣਾ ਦਿੰਦੇ ਨੇ, ਉਹਦੇ ਵੰਨ ਸਵੰਨੀਆਂ ਛੇੜਾਂ ਪਾਈਆਂ ਹੁੰਦੀਆਂ ਨੇ, ਫਲਾਣੀ ਟੀਚਰ ਇਦਾਂ ਦੀ, ਉਹ ਤੇ ਇਦਾਂ ਦਾ, ਉਹ ਤੇ ਇਦਾਂ ਕਰਦਾ, ਉਹ ਤੇ ਇਦਾਂ ਕਰਦਾ। ਅਸੀਂ ਅਧਿਆਪਕ ਦੀ ਰਿਸਪੈਕਟ ਨਹੀਂ ਕਰਦੇ ਤੇ ਬਸ ਇਸੇ ਕਰਕੇ ਫਿਰ ਮਾਰ ਪੈਂਦੀ ਆ। ਖੁਦ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮਾਰ ਟੀਚਰ ਵੱਲੋਂ ਨਹੀਂ ਮੈਂ ਗੱਲ ਕਰ ਰਿਹਾ, ਪਰਮੇਸ਼ਰ ਵੱਲੋਂ ਫਿਰ ਮਾਰ ਪੈਂਦੀ ਹੈ। ਪਰਮੇਸ਼ਰ ਵੱਲੋਂ ਫਿਰ ਉਹ ਬੱਚਾ ਕਦੀ ਤਰੱਕੀ ਨਹੀਂ ਕਰ ਪਾਉਂਦਾ। ਹਾਂਜੀ, ਅਧਿਆਪਕ ਨੂੰ ਰਿਸਪੈਕਟ ਦਿਓ। ਜਿਹੜਾ ਕੁਝ ਸਿਖਾ ਰਿਹਾ ਹੈ ਨਾ, ਕੋਈ ਵੀ ਅਧਿਆਪਕ ਹੈ। ਹੁਣ ਮੈਂ ਤੁਹਾਡੇ ਕੋਲੋਂ ਸਿੱਖ ਰਿਹਾ, ਮੇਰੇ ਲਈ ਤੁਸੀਂ ਅਧਿਆਪਕ ਬਣ ਗਏ। ਤੁਸੀਂ ਮੇਰੇ ਕੋਲੋਂ ਸਿੱਖ ਰਹੇ, ਮੈਂ ਤੁਹਾਡੇ ਲਈ ਅਧਿਆਪਕ ਬਣ ਗਿਆ। ਤੁਸੀਂ ਮਾਂ ਕੋਲੋਂ ਸਿੱਖ ਰਹੇ ਹੋ, ਮਾਂ ਤੁਹਾਡੇ ਲਈ ਅਧਿਆਪਕ ਬਣੀ ਹੋਈ ਹੈ। ਬਾਪ ਕੋਲੋਂ ਸਿੱਖ ਰਹੇ, ਬਾਪ ਅਧਿਆਪਕ ਬਣਿਆ ਹੋਇਆ, ਟੀਚਰ ਬਣਿਆ ਹੋਇਆ। ਬੱਚੇ ਕੋਲੋਂ ਗੁਣ ਲੈ ਰਹੇ ਹੋ, ਬੱਚਾ ਟੀਚਰ ਹੈ। ਜਿੰਨੇ ਟੀਚਰ ਨੇ ਨਾ, ਉਹਨਾਂ ਦਾ ਸਤਿਕਾਰ ਕਰੋ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਨਫ਼ਰਤ ਨਾ ਕਰੋ, ਉਹਨਾਂ ਦੀਆਂ ਛੇੜਾਂ ਨਾ ਬਣਾਓ, ਉਹਨਾਂ ਦੇ ਵੰਨ ਸਵੰਨੇ ਨਾਮ ਨਾ ਪਾਓ, ਰਿਸਪੈਕਟ ਦਿਓ। ਆਪਣੇ ਅਧਿਆਪਕ ਦੇ ਨਾਲ ਕਦੀ ਨਫ਼ਰਤ ਨਾ ਕਰੋ, ਫਿਰ ਅੰਦਰਲੀ ਬਾਹਰਲੀ ਤਰੱਕੀ ਹੋਏਗੀ ਹੀ ਹੋਏਗੀ। 2 ਗੱਲਾਂ ਮੈਂ ਬੋਲੀਆਂ। ਕਿਸੇ ਰਾਸ਼ਟਰ ਦੀ ਸੱਭਿਅਤਾ ਨੂੰ ਤਬਾਹ ਕਰਨਾ ਹੋਵੇ, ਪਹਿਲਾ ਕੰਮ ਪਰਿਵਾਰਕ ਢਾਂਚਾ ਨਸ਼ਟ ਕਰ ਦਿਓ, ਦੂਜਾ ਸਿੱਖਿਆ ਨੂੰ ਤਬਾਹ ਕਰ ਦਿਓ। ਅਧਿਆਪਕ ਦਾ ਸਤਿਕਾਰ ਕਰਨ ਵਾਲਾ ਸਿਸਟਮ ਬੱਚਿਆਂ ਦੇ ਅੰਦਰੋਂ ਕੱਢ ਦਿਓ। ਤੇ ਤੀਸਰਾ ਪਿਆਰਿਓ, ਉਹ ਲਿਖਦਾ ਹੈ, ਕਹਿੰਦਾ ਜਿਹੜੇ ਰੋਲ ਮਾਡਲ ਨੇ ਨਾ, ਉਹਨਾਂ ਦੀ ਜਿਹੜੀ ਵੈਲਿਊ ਹੈ ਨਾ, ਉਹਨੂੰ ਵੀ ਘਟਾ ਦਿਓ। ਰੋਲ ਮਾਡਲ ਸਾਡੇ ਨਾਲ ਹੁੰਦਾ ਹੋਈ ਹੈ। ਅਸਲੀਅਤ ਦੇ ਵਿੱਚ ਸਾਡੇ ਰੋਲ ਮਾਡਲ ਪਤਾ ਕੌਣ ਨੇ? 4 ਸਾਹਿਬਜ਼ਾਦੇ। ਆਖੋ ਬਾਬਾ ਅਜੀਤ ਸਿੰਘ ਜੀ, ਬਾਬਾ ਅਜੀਤ ਸਿੰਘ ਜੀ। ਧੰਨ ਬਾਬਾ ਜੁਝਾਰ ਸਿੰਘ ਜੀ, ਧੰਨ ਬਾਬਾ ਜੁਝਾਰ ਸਿੰਘ ਜੀ। ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਬਾਬਾ ਜੋਰਾਵਰ ਸਿੰਘ ਜੀ। ਸਾਰੀ ਸੰਗਤ ਆਖੋ ਧੰਨ ਬਾਬਾ ਫਤਿਹ ਸਿੰਘ ਜੀ। ਆ ਸਾਡੇ ਰੋਲ ਮਾਡਲ ਨੇ। ਇਹ ਰੋਲ ਮਾਡਲਾਂ ਦੀ ਜਿਹੜੀ ਇੱਜ਼ਤ ਹੈ ਨਾ, ਇਹ ਘਟਾਈ ਜਾ ਰਹੀ ਹੈ। ਸਾਡੇ ਰੋਲ ਮਾਡਲ ਅੱਜ ਕੱਲ ਪਤਾ ਕੌਣ ਬਣ ਰਹੇ? ਫਿਲਮੀ ਐਕਟਰ, ਫਲਾਣਾ ਹੀਰੋ, ਫਲਾਣੀ ਹੀਰੋਇਨ,
ਉਹਨਾਂ ਵੱਲ ਵੇਖ ਵੇਖ ਕੇ ਅਸੀਂ ਚੱਲਣਾ ਸ਼ੁਰੂ ਕਰ ਦਿੱਤਾ। ਅਸਲੀਅਤ ਦੇ ਵਿੱਚ ਜਿਹੜੇ ਸਾਡੇ ਰੋਲ ਮਾਡਲ ਨੇ ਨਾ, ਉਹਨਾਂ ਨੂੰ ਭੁੱਲ ਗਏ ਆ। ਸਾਡੇ ਰੋਲ ਮਾਡਲ ਕੌਣ ਨੇ? ਆਖੋ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਜ ਜਿਨ੍ਹਾਂ ਦਾ ਦਿਹਾੜਾ ਹੈ, ਰੋਲ ਮਾਡਲ ਸਾਡੇ ਉਹ ਨੇ ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ ਵਰਗੇ ਗੁਰੂ ਕੇ ਲਾਲ, ਹਾਂਜੀ, ਆਹ ਰੋਲ ਮਾਡਲ ਨੇ। ਤੇ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਪਿਆਰਿਓ, ਰੋਲ ਮਾਡਲਾਂ ਦੀ ਵੈਲਿਊ ਘੱਟ ਨਾ ਹੋਣ ਦਿਓ। ਐਵੇਂ ਦੂਜੇ ਰੋਲ ਮਾਡਲ ਜੇ ਉਹਨਾਂ ਦੀਆਂ ਨਕਲਾਂ ਕਰਾਂਗੇ ਨਾ, ਤੇ ਮੈਂ ਸੱਚ ਕਹਿ ਰਿਹਾ ਦਰਗਾਹ ਦੇ ਬੂਹੇ ਬੰਦ ਹੋ ਜਾਣੇ ਨੇ। ਤੇ ਜੇ ਆਹ ਰੋਲ ਮਾਡਲ ਬਾਬਾ ਦੀਪ ਸਿੰਘ ਜੀ ਵਰਗੇ, ਭਾਈ ਮਨੀ ਸਿੰਘ ਜੀ ਵਰਗੇ, ਚਾਰ ਸਾਹਿਬਜ਼ਾਦਿਆਂ ਵਰਗੇ ਜਦੋਂ ਇਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਾਂਗੇ ਨਾ, ਫਿਰ ਗੁਰੂ ਕਲਗੀਧਰ ਪਿਤਾ ਇੰਨੇ ਪ੍ਰਸੰਨ ਹੋਣਗੇ, ਲੋਕ ਦੀਆਂ ਦਾਤਾਂ ਨਾਲ ਤੇ ਝੋਲੀਆਂ ਭਰਨਗੇ ਹੀ ਭਰਨਗੇ, ਪਰ ਲੋਕ ਦੀਆਂ ਦਾਤਾਂ ਤੋਂ ਵੀ ਸਾਨੂੰ ਵਾਂਝਿਆਂ ਨਹੀਂ ਰੱਖਣਗੇ। ਸੋ ਨਿਹਾਲ ਸਤਿ ਸ੍ਰੀ ਅਕਾਲ। ਇਹ ਮੇਰੀ ਬੇਨਤੀ ਏ, ਬੇਨਤੀ ਪਿਆਰਿਓ, ਇਹ ਰੋਲ ਮਾਡਲ ਜਿਹੜੇ ਨੇ ਨਾ, ਇਹਨਾਂ ਦੀ ਵੈਲਿਊ ਵਧਾਓ। ਜਿਹੜੇ ਅਸਲੀ ਰੋਲ ਮਾਡਲ ਨੇ, ਜਿਹੜੇ ਦੂਜੇ ਨੇ, ਉਹਨਾਂ ਦੀ ਵੈਲਿਊ ਆਪਣੇ ਅੰਦਰੋਂ ਘੱਟ ਕਰੋ, ਘੱਟ। ਇਹ ਜਿਹੜੇ ਦੁਨਿਆਵੀ ਰੋਲ ਮਾਡਲ ਨੇ ਨਾ, ਇਹਨਾਂ ਨੇ ਸਾਡਾ ਜੀਵਨ ਨਿਮਾਣ ਵੱਲ ਖੜਨਾ ਹੈ, ਤੇ ਜਿਹੜੇ ਗੁਰੂ ਘਰ ਦੇ ਰੋਲ ਮਾਡਲ ਨੇ ਨਾ, ਉਹਨਾਂ ਨੇ ਸਾਡਾ ਜੀਵਨ ਉਚਾਈਆਂ ਵੱਲ ਖੜਨਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਜਰਾ 1 ਮਿੰਟ ਲਈ ਸੋਚੋ ਜ਼ਰੂਰ। ਮੈਂ ਬਸ ਇੱਥੇ ਪ੍ਰਸ਼ਨ ਚਿੰਨ੍ਹ ਪਾ ਦੇਣਾ, ਸੋਚਣਾ ਤੁਸੀਂ ਹੈ, ਸਾਡੇ ਪਰਿਵਾਰਕ ਢਾਂਚੇ ਨਸ਼ਟ ਹੋ ਰਹੇ ਨੇ ਕਿ ਨਹੀਂ ਹੋ ਰਹੇ? ਸਿੱਖਿਆ ਪ੍ਰਣਾਲੀ ਨਸ਼ਟ ਹੋ ਰਹੀ, ਤਬਾਹੀ ਵੱਲ ਜਾ ਰਹੀ ਕਿ ਨਹੀਂ ਜਾ ਰਹੀ? ਜ਼ਰੂਰ ਝਾਤੀ ਪਾਓ। ਸਾਡੇ ਘਰ ਦੇ ਵਿੱਚ ਅਸਲੀਅਤ ਦੇ ਵਿੱਚ ਰੋਲ ਮਾਡਲ ਕੌਣ ਨੇ? ਫਿਲਮੀ ਕਲਾਕਾਰ ਨੇ ਕਿ ਅਸਲੀਅਤ ਦੇ ਵਿੱਚ ਚਾਰ ਸਾਹਿਬਜ਼ਾਦੇ ਨੇ? ਬਸ ਇਹ ਵਿਚਾਰ ਤੁਸੀਂ ਕਰ ਲਓ। ਜਦੋਂ ਇਹ ਵਿਚਾਰ ਕਰੋਗੇ ਨਾ, ਮੈਂ ਸੱਚ ਕਹਿ ਰਿਹਾ, ਗੁਰੂ ਰਾਮਦਾਸ ਜੀ ਦੀਆਂ ਬੜੀਆਂ ਬਰਕਤਾਂ ਪੈਣੀਆਂ ਜੀ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਅੱਜ ਜਿਹੜਾ ਮੈਂ ਸ਼ਬਦ ਪੜ੍ਹਨਾ ਹੈ, ਮੈਂ 2-3 ਗੱਲਾਂ ਹੋਰ ਕਰਨੀਆਂ ਸੀ, ਉਹ ਬਾਅਦ ਵਿੱਚ ਕਰ ਲੈਨੇ, ਕਿਉਂਕਿ ਮੈਨੂੰ ਬੜੀ ਖੁਸ਼ੀ ਹੁੰਦੀ ਜਦੋਂ ਪਰਿਵਾਰਕ ਮੈਂਬਰਾਂ ਨਾਲ ਮੈਂ ਗੱਲਾਂ ਕਰਦਾ। ਮੈਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ ਜਦੋਂ ਮੈਂ ਕੋਈ ਚੀਜ਼ਾਂ ਬੋਲਦਾ ਨਾ, ਨਵੀਆਂ ਜਿਹੜੀਆਂ ਮੈਂ ਸੋਚੀਆਂ ਵੀ ਨਹੀਂ ਹੁੰਦੀਆਂ, ਉਹ ਵੀ ਬੋਲੀਆਂ ਜਾਂਦੀਆਂ। ਮੇਰੇ ਉੱਤੇ ਵੀ ਬੜਾ ਪ੍ਰਭਾਵ ਪੈਂਦਾ ਉਹ ਚੀਜ਼ਾਂ ਦਾ, ਤੁਹਾਡੇ ਉੱਤੇ ਵੀ ਪੈਂਦਾ। ਤੁਹਾਡੀ ਪੋਜ਼ਿਟਿਵਿਟੀ ਮੇਰੇ ਤੱਕ ਪਹੁੰਚ ਜਾਂਦੀ, ਮੈਨੂੰ ਪਤਾ ਲੱਗਦਾ। ਜਿਹੜੀਆਂ 2-3 ਹੋਰ ਬੜੀਆਂ ਜ਼ਰੂਰੀ ਗੱਲਾਂ ਨੇ ਆਪਾਂ ਕਰਦੇ ਆਂ, ਉਸ ਤੋਂ ਪਹਿਲੇ ਆਓ ਸ਼ਬਦ ਪੜ੍ਹੀਏ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਦੇ 1122 ਅੰਗ ਦੇ ਉੱਤੇ ਇਹ ਸ਼ਬਦ ਦਰਜ ਹੈ, ਜੋ ਸਰਣੀ ਆਵੇ ਸਰਬ ਸੁਖ ਪਾਵੇ, ਤਿਲ ਨਹੀਂ ਭੰਨੇ ਘਾਲਿਆ। ਆਓ ਇਹ ਸ਼ਬਦ ਬੜੇ ਪਿਆਰ ਦੇ ਵਿੱਚ ਸਾਰੀ ਸੰਗਤ ਗਾਇਨ ਕਰਿਓ। ਔਰ ਫਿਰ ਮੈਂ ਨਿਮਰਤਾ ਸਹਿਤ ਬੇਨਤੀ ਕਰ ਰਿਹਾ, ਜਿੱਥੇ ਜਿੱਥੇ ਜਗ੍ਹਾ ਮਿਲੇ, ਜਿੱਥੇ ਜਿੱਥੇ ਸੰਗਤਾਂ ਦਾ ਇਕੱਠ ਬਹੁਤ ਹੈ, ਤੇ ਜਿੱਥੇ ਜਿੱਥੇ ਜਗ੍ਹਾ ਮਿਲਦੀ ਹੈ, ਬਸ ਉੱਥੇ ਉੱਥੇ ਬੈਠਣ ਦਾ ਯਤਨ ਕਰਿਓ। ਜਿੰਨਾ ਸਮਾਂ ਵੱਧ ਤੋਂ ਵੱਧ ਲਾਹਾ ਲੈ ਸਕਦੇ ਹੋ ਲੈਣਾ ਜੀ, ਕਰਿਓ ਕਿਰਪਾ ਪਿਆਰ ਨਾਲ। ਸਰਣੀ ਆਵੇ, ਸਰਣੀ ਆਵੇ, ਸਰਣੀ ਆਵੇ, ਸਰਣੀ ਆਵੇ, ਸਰਬ ਸੁਖ ਪਾਵੇ, ਜੋ ਸ਼ਰਣੀ ਆਵੇ। ਪੜੋ, ਸਰਬ ਸੁਖ ਪਾਵੇ, ਜੋ ਸਰਣੀ ਆਵੇ। ਸੰਗਤ ਬੋਲੇ, ਸਰਬ ਸੁਖ ਪਾ, ਜੋ ਥੋੜਾ ਗੱਜ ਕੇ ਬੋਲੋ, ਗੱਜ ਕੇ। ਸਰਬ ਸੁਖ ਪਾ, ਸਰਣੀ ਆ, ਸਰਣੀ ਆਵੇ, ਸਰਣੀ ਆਵੇ, ਸਰਣੀ ਆਵੇ, ਸਰਣੀ ਆਵੇ,
सरणी आवे, सर्ब सुख पावे जो सरणी आवे। मिल मेरे प्रीतम प्यारिया, मिल मेरे प्रीतम प्यारिया। मिल मेरे प्रीतम प्यारिया, मिल मेरे प्रीतम प्यारिया। सरणी आवे, सरणी आवे, सरणी आवे, सरणी आवे। सर्ब सुख पावे जो सरणी आवे, सारे सर्ब सुख पावे जो सरणी आवे। धन गुरु रामदास जी, ਧੰਨ ਗੁਰੂ ਰਾਮਦਾਸ ਜੀ। सारे प्यार न लखो न जी धन बाबा। ਦੀਪ ਸਿੰਘ ਜੀ, फिर आखो धन बाबा। ਦੀਪ ਸਿੰਘ ਜੀ। पूरी दया सरबतर में सो पुरख बिठाता, सो ਪੁਰਖ ਵਿਧਾਤਾ, पूरी दया सरबतर में सो पुरख बिठाता। ਸੋ ਪੁਰਖ ਵਿਧਾਤਾ। मार्ग प्रभ का हर किया संतन संग जाता, ਸੰਤਨ ਸੰਗ ਜਾਤਾ। मार्ग प्रभ का हर किया संतन संग जाता, ਸੰਤਨ ਸੰਗ ਜਾਤਾ। मार्ग प्रभ का हर किया, मार्ग प्रभ का हर किया संतन संग जाता। सरणी आवे, सरणी आवे, सरणी आवे, सरणी आवे। सर्ब सुख पावे जो सरणी आवे, ਸਰਬ ਸੁਖ ਪਾਵੇ ਜੋ ਸਰਣੀ ਆਵੇ। संगत बोले सर्ब सुख जो, फिर बोलो सर्ब सुख जो। धन गुरु रामदास जी, ਧੰਨ ਗੁਰੂ ਰਾਮਦਾਸ ਜੀ। सारे प्यार ना लखो धन बाबा। ਦੀਪ ਸਿੰਘ ਜੀ, संतन संग जाता पुरख बिठाता, खट खट नदर निहालिया, ਘਟ ਘਟ ਨਦਰ ਨਿਹਾਲਿਆ। संतन संग जाता पुरख बिठाता, खट खट नदर निहालिया। ਘਟ ਘਟ ਨਦਰ ਨਿਹਾਲਿਆ। जो सरणी आवे सर्ब सुख पावे, दिल नहीं पन्ने कालिया। ਦਿਲ ਨਹੀਂ ਪੰਨੇ ਕਾਲਿਆ। जो सरणी आवे सर्ब सुख पावे, दिल
पन्ने कालिया दिल नहीं पन्ने कालिया जो सरणी आवे सरब सुख पावे सरणी आवे सरब सुख पावे दिल नहीं पन्ने कालिया सरणी आवे सारे सरणी आवे सरणी आवे आवे सरणी आवे सर्व सुख पावे जो सरणी आवे गज के सर्व सुख पावे जो सरणी आवे संगत बोले सर्ब सुख पा जो सरणी बाबा सर्ब सुख गुरु रामदास जी धन गुरु रामदास जी प्यार न लखन जी धन बाबा दीप सिंह जी खंडे वालिया हर गुण नित गाए सहज सुभाए प्रेम महारस माता प्रेम महारस माता हर गुण नित गाए सहज सुभाए प्रेम महारस माता प्रेम महारस माता नानक दास तेरी सरणाई तू पूरन पुरख बिठाता पूरन पुरख विदाता नानक दास तेरी सरणाई तू पूरन पुरख बिठाता पूरन पुरख विदाता नानक दास तेरी सरणाई नानक दास तेरी सरणाई तू पूरन पुरख बिठाता सरणी आवे सरणी आवे सरणी आवे सरणी आवे सर्व सुख पावे जो सरणी आवे सर्व सुख पावे जो सरणी आवे संगत बोले सर्ब सुख जो सरणी आवे सारे गज के धन गुरु रामदास जी धन गुरु रामदास जी सारे बोलो धन गुरु रामदास जी धन गुरु रामदास जी कार न लखो धन बाबा दीप सिंह जी धन बाबा दीप सिंह जी हर गुण नित गाए सहज सुभाए प्रेम महारस माता प्रेम महारस माता हर गुण नित गाए सहज सुभाए प्रेम महारस माता प्रेम महारस माता नानक दास तेरी सरणाई तू पूरन पुरख बिठाता पूरन पुरख विदाता नानक दास तेरी
सरनाई तू पूरन पुरख विधाता पूरन पुरख विधाता नानक दास तेरी सरनाई नानक दास तेरी सरनाई तू पूरन पुरख विधाता सरणी आवे रज के सरणी आवे सरणी आवे सरणी आवे सर्ब सुख पावे जो सरणी आवे सर्ब सुख पावे जो सरणी आवे संग बोले सर्ब सुख पावे जो बाबा सर्ब सुख सर्ब सुखा का दाता सतगुर तांकी सरणी पाइए दर्शन पेटत होते आनंदा दुख गया हर गई सर्व सुखा का दाता सतगुर तन गुरु रामदास जी तन गुरु रामदास रज के धन गुरु रामदास जी धन गुरु रामदास जी बाबा दीप सिंह जी बाबा दीप सिंह जी बाबा दीप सिंह जी बाबा दीप सिंह जी वाਹਿਗੁਰੂ ਵਾਹਿਗੁਰੂ 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 ਤੁਹਾਡੀ ਆਵਾਜ਼ ਵਾਹਿਗੁਰੂ ਲੱਜੋ ਲੱਜੋ ਤੁਹਾਡੀ ਆਵਾਜ਼ ਵਾਹਿਗੁਰੂ 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 सरणी आवे सरणी आवे सरणी आवे सरणी आवे सर्ब सुख पावे जो सरणी आवे सर्ब सुख पावे जो सरणी आवे बोले सो निहाल सत श्री अकाल ਧੰਨ ਗੁਰੂ ਰਾਮਦਾਸ
ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ।